ਹੁੰਦੀ ਹੈ ਕਲਹ, ਬਹਿਸਬਾਜੀ, ਗੁੱਸੇ ਭਰੀ ਅਸਹਿਮਤੀ, ਕਨੇ ਗੁੱਸੇ ਦੀ ਛੁਪੀ ਗੁਪਤ ਭਾਵਨਾ। ਗੁੱਸੇ ਦੀ ਛਿਪੀ ਭਾਵਨਾ ਸਭ ਤੋਂ ਖਤਰਨਾਕ ਹੁੰਦੀ ਹੈ। ਕਿ ਇਹੋ ਜਿਹਾ ਤਾਂ ਹੁੰਦਾ ਹੈ ਜਿੱਲੇ ਲੋਕ ਸਭ ਭਲਾ ਚੰਗਾ ਹੁੰਦਾ ਦਿਖਾਵਾ ਕਰਦੇ ਹਨ, ਪਰ ਗੁਪਤ ਰੂਪੇ 'ਚ ਜਾਂ ਉਹਦੇ ਦਿਲ 'ਚ ਗਹਿਰਾਈ 'ਚ ਕੜਵਾਹਟ ਕੰਨੇ ਗੁੱਸਾ ਹੁੰਦਾ ਹੈ। ਕੰਨਾ ਮੌਕਾ ਮਿਲਦੇ ਹੀ ਉਹ ਬੇਕਾਰ ਦੀਆਂ ਗੱਲਾਂ ਕੰਨੇ ਬੁਰਾਈਆਂ ਕਰਦੇ ਹਨ, ਕੰਨੇ ਅਣਬਣ ਤਬਾਹ ਕਰਦੀ ਹੈ। ਸ਼ੈਤਾਨ ਉसी बुरी आत्मा ਦਾ ਉਪਯੋਗ ਕਰਦਾ ਹੈ ਵਿਆਹ ਬਰਬਾਦ ਕਰਨੇ ਵਾਸਤੇ, ਲੋਕਾਂ ਦੇ ਹਰ ਤਰ੍ਹਾਂ ਦੇ ਆਪਸੀ ਰਿਸ਼ਤੇ ਬਰਬਾਦ ਕਰਨੇ ਵਾਸਤੇ। ਮੈਨੂੰ ਵਿਸ਼ਵਾਸ ਹੈ ਕਿ ਅਣਬਣੇ ਬੜੇ ਸਾਰੇ ਵਪਾਰਾਂ ਦੀ ਬਰਬਾਦੀ ਦੀ ਜੜ ਹੁੰਦੀ ਹੈ। ਕਿ ਮੈਂ ਨਹੀਂ ਮੰਨਦੀ ਕਿ ਅਸਾਂ ਉੱਥੇ ਫਲੀ ਫੁੱਲੀ ਸਕਦੇ ਹਨ ਜਿੱਥੇ ਸ਼ਾਂਤੀ ਨਹੀਂ ਹੁੰਦੀ। ਬੜੇ ਸਾਰੇ ਗਿਰਜੇ ਬਰਬਾਦ ਹੁੰਦੇ ਹਨ ਅਣਬਣ ਦੁਆਰਾ। ਆਸਾਂ ਦੀ ਪੂਜਾ ਅਭਿਸ਼ੇਕਿਤ ਨਹੀਂ ਹੋਈ ਸਕਦੀ ਜਿਲੇ ਸਾਡੇ ਦੁਆਰਾ ਗਾਏ ਗਾਣੇ ਮਨੋਰ ਹੋਣ, ਪਰ ਆਰਾਧਨਾ ਦੇ ਦਲ 'ਚ ਆਪਸ 'ਚ ਅਣਬਣ ਹੋਏ। ਇੱਕ ਆਦਮੀ ਦੀ ਦੂਏ ਤੋਂ ਨਫ਼ਰਤ ਹੁੰਦੀ ਹੈ। ਮਿੱਕੀ ਪੂਜਾ ਦਾ ਮਾਰਗਦਰਸ਼ਨ ਕਰਨਾ ਚਾਹੀਦਾ। ਤੁਸਾਂ ਕੀ ਨਹੀਂ, ਮੈਂ ਤੁਸ ਤੋਂ ਖਰਾ ਗਾਉਂਦਾ ਹਾਂ, ਤੁਸਾਂ ਨੇ ਮੇਰੇ ਕਨੇ ਦੁਰਵਿਵਹਾਰ ਕੀਤਾ। ਮਿੱਕੀ ਵਿਸ਼ੇਸ਼ ਪ੍ਰਾਰਥਨਾ ਕਰਨੀ ਚਾਹੀਦੀ। ਲੋਕਾਂ ਪਰ ਅਭਿਸ਼ੇਕ ਨਹੀਂ ਹੁੰਦਾ ਪ੍ਰਭੂ ਦਾ ਵਚਨ ਲੈਣ ਦਾ। ਜੇ ਉਹ ਜਾਈ ਕੇ ਬੈਠੀ ਜਾਂਦੇ ਹਨ ਇੱਕ ਕੁਰਸੀ ਪਰ, ਉਹ ਆਂਕਦੇ ਰਹਿੰਦੇ ਹਨ ਪਾਦਰੀ ਕੀ ਉਹਦੇ ਦੁਆਰਾ ਕੀਤੀ ਗਈ ਸੇਵਕਾਈ ਦੇ ਸਮੇਂ ਦੀ ਲੋਕ ਹੈਰਾਨ ਕਰਨੇ ਵਾਲੀ ਚੀਜ਼ਾਂ ਢੂੰਢੀ ਲੈਂਦੇ ਹਨ ਬੁੱਧਬੁਦਾਣੇ ਕੰਨੇ ਸ਼ਿਕਾਇਤ ਕਰਨੇ ਵਾਸਤੇ। ਸਾਕੀ ਸਮਝਣਾ ਚਾਹੀਦਾ ਕਿ ਸਾਕੀ ਕਿੰਨੀ ਬੜੀ ਅਸ਼ੀਸ਼ ਮਿਲੀ ਹੈ ਕਿ ਅਸਾਂ ਆਜ਼ਾਦੀ ਕੰਨੇ ਰਹੀ ਸਕਦੇ ਹਾਂ, ਇੱਕ ਜਗ੍ਹਾ ਪਰ ਆਈ ਕੇ ਪੂਰੇ ਹਫ਼ਤੇ ਵਚਨ ਸੁਖ ਸਕਦੇ ਹਨ। ਸਾਕੀ ਅਣਬਣ ਕੇ ਆਪਣੇ ਜੀਵਨ ਤੋਂ ਦੂਰ ਰੱਖਣਾ ਚਾਹੀਦਾ ਹੈ। ਮੰਨੀ ਲਿਓ ਇੱਕ ਅਖਬਾਰ ਹੁੰਦਾ ਹੈ ਜਿਹੜਾ ਪਰਦਾ ਫਾਸ਼ ਕਰਦਾ ਹੈ ਅਣਬਣ ਦਾ, ਕੰਨੇ ਉਹ ਬਾਜ਼ਾਰੇ 'ਚ ਆਉਂਦਾ ਹੈ ਮਹੀਨੇ 'ਚ ਇੱਕ ਵਾਰੀ। ਉਹਦੇ 'ਚ ਸ਼ਾਇਦ ਇਸ ਤਰ੍ਹਾਂ ਦੀ ਖਬਰਾਂ ਹੁੰਦੀਆਂ ਹਨ। ਮੁਖਿਆਂਸ਼ ਹੁੰਦਾ ਹੈ ਬਾਈਬਲ ਕਾਲਜ ਜਾਣੇ ਵਾਲੇ ਜੋੜੇ ਨੇ ਆਪਣਾ ਸਾਰਾ ਕੁਝ ਅੱਗ 'ਚ ਖੋਈ ਦਿੱਤਾ। ਪ੍ਰਭੂ ਨੇ ਚੇਤਾਵਨੀ ਦਿੱਤੀ ਹੀ ਪਰ ਉਹਨਾਂ ਨੇ ਅਣਸੁਣਾ ਕੀਤਾ। ਉਸ ਚੇਤਾਵਨੀ ਕੀ ਮਸੀਹੀ ਵਪਾਰੀ ਦੁਆਲਾ ਨਿਕਲਣੇ ਪਰ ਹੈਰਾਨ ਰਹੀ ਗਿਆ। ਜਿੱਲੀ ਉਸਨੇ ਉਸਦੇ ਕੰਮਕਾਰਾਂ ਕੀ ਅਣਬਣ ਦੇ ਬਾਰੇ 'ਚ ਪੁੱਛਿਆ ਗਿਆ, ਉਸਨੇ ਆਖਿਆ ਕਿ ਉਹਦੀ ਜ਼ਿੰਮੇਦਾਰੀ ਨਹੀਂ ਹੀ ਉਸ ਮਾਮਲੇ 'ਚ ਕੰਨੇ ਨਿਪਟਣਾ। ਕਿਸ਼ੋਰ ਵਿਸ਼ਵਾਸੀ ਨਸ਼ੇੜੀ ਬਣੀ ਗਿਆ। ਉਹਦੇ ਅਨੁਸਾਰ ਉਸਨੇ ਆਪਣੇ ਮਾਂ ਪਿਓ 'ਚ ਪ੍ਰਭੂ ਨਹੀਂ ਦਿਖਦੇ ਹੈ, ਉਸੇ ਦਿਖਦੇ ਹੈ ਸਿਰਫ ਅਣਬਣ ਮਾਰਗਦਰਸ਼ਕਾਂ 'ਚ। ਅਣਬਣ ਦੇ ਕਾਰਨ ਗਿਰਜੇ ਖਤਮ ਹੋਈ ਜਾਂਦੇ ਹਨ। ਜੋੜੇ ਕੀ ਪ੍ਰਾਪਤੀ ਨਹੀਂ ਹੋਈ ਉਹ ਵਿਰਾਸਤ ਜਿਸ ਦਾ ਉਹਨਾਂ ਕੀ ਵਾਅਦਾ ਕੀਤਾ ਗਿਆ ਹਾਂ ਪ੍ਰਭੂ ਦੇ ਵਚਨਾਂ 'ਚ। ਕਿ ਉਹਨਾਂ ਨੇ ਉਸ ਆਲੋਚਨਾ ਕੀ ਅਣਦਿੱਖੀ ਕੀਤੀ ਹੀ ਜਿਹੜੀ ਉਹਨਾਂ ਕੀ ਪ੍ਰਭੂ ਕਨੇ ਪ੍ਰਾਪਤ ਹੋਈ। ਉਸ ਅਣਬਣ ਦੇ ਬਾਰੇ 'ਚ ਜਿਹੜਾ ਉਹਦੇ ਵਿਆਹ 'ਚ ਹੀ ਵਿਕਾਸਸ਼ੀਲ ਮਸੀਹੀ ਸਕੂਲ ਬਰਬਾਦ ਹੋਈ ਏ। ਪਵਿੱਤਰ ਆਤਮਾ ਦੇ ਅਨੁਸਾਰ ਉੱਥੇ ਦੇ ਟੀਚਰਾਂ 'ਚ ਆਪਸੀ ਅਣਬਣ ਹੀ। ਦੇਖੋ ਮੈਂ ਇੱਕ ਇਹੋ ਜਿਹੇ ਗਿਰਜੇ ਦਾ ਹਿੱਸਾ ਜਿਹੜਾ ਬਰਬਾਦ ਹੋਈ ਗਿਆ ਹਾਂ ਅਣਬਣ ਤੋਂ। ਜੇ ਲੋਕਾਂ ਕੀ ਖਰੇ ਤਰੀਕੇ ਨੇ ਸਿਖਾਇਆ ਜਾਂਦਾ ਅਣਬਣ ਦੇ ਖਤਰੇ ਦੇ ਬਾਰੇ 'ਚ ਤਾਂ ਇਹ ਕੋਈ ਸਧਾਰਨ ਸਿੱਖਿਆ ਨਹੀਂ ਹੀ। ਅਣਬਣ ਖਤਰਨਾਕ ਹੁੰਦੀ ਹੈ। ਸਾਕੀ ਉਹਦੇ ਕੰਨੇ ਇਹੋ ਜਿਹਾ ਸਲੂਕ ਕਰਨਾ ਚਾਹੀਦਾ ਹੈ ਜਿਹੋ ਜਿਹਾ ਕਿ ਜ਼ਹਿਰ ਹੋਏ। ਮਿੱਕੀ ਸ਼ਰਧਾ ਯੁਕਤ ਡਰ ਹੈ ਅਣਬਣ ਤੋਂ। ਬੜੀ ਵਾਰੀ ਲੋਕਾਂ ਦੇ ਜੀਵਨ 'ਚ ਕੁਝ ਹੁੰਦਾ ਹੈ ਜਿਸ ਕੋਈ ਸਮਝ ਹੀ ਨਹੀਂ ਸਕਦਾ। ਕਿ ਉਹ ਹਰ ਹਫ਼ਤੇ ਗਿਰਜੇ ਜਾਂਦੇ ਹਨ, ਉਹ ਬੜੇ ਖਰੇ ਲੋਕ ਹੁੰਦੇ ਹਨ, ਉਹ ਲੋਕਾਂ ਕੀ ਸੀਟ ਦੱਸਦੇ ਕਿੰਨੇ ਅਭਿਵਾਦਨ ਕਰਦੇ ਹਨ, ਪਰ ਸਾਕੀ ਬਾਅਦ 'ਚ ਸੱਚ ਪਤਾ ਚੱਲਦਾ ਹੈ ਕਿ ਉਹਦੇ ਘਰ ਦੇ ਤਨਹਾਈ 'ਚ ਕਈ ਸਮੱਸਿਆਵਾਂ ਪਲਿਆ ਕਰਦੀਆਂ ਹੁੰਦੀਆਂ ਹਨ ਜਿਹਦੇ ਨੇ ਉਹ ਨਿਪਟਾਦੇ ਹੁੰਦੇ ਹਨ। ਇਹ ਮਹੱਤਵਪੂਰਨ ਨਹੀਂ ਕਿ ਅਸਾਂ ਹਫ਼ਤੇ 'ਚ ਕਿੰਨੇ ਦਿਨ ਗਿਰਜੇ ਜਾਂਦੇ ਹਨ, ਸਿਰਫ ਇਹ ਖੁਸ਼ ਨਹੀਂ ਕਰਦਾ ਪ੍ਰਭੂ ਕੀ। ਆਮੀਨ। ਸਹਿਮਤੀ 'ਚ ਸ਼ਕਤੀ ਹੁੰਦੀ ਹੈ, ਅਸਹਿਮਤੀ 'ਚ ਕਮਜ਼ੋਰੀ ਹੁੰਦੀ ਹੈ। ਦੇਖੋ ਲੋਕਾਂ ਕੰਨੇ ਇਕੱਠੇ ਰਹਿਣਾ ਆਸਾਨ ਨਹੀਂ ਹੈ। ਕੰਨੇ ਇਹੋ ਜਿਹਾ ਕੰਮ ਨਹੀਂ ਜਿਹੜਾ ਸੰਯੋਗ ਨੇ ਹੋਈ ਜਾਂਗ। ਇਹੋ ਜਿਹਾ ਕੰਮ ਹੈ ਜਿਹੜਾ ਸਿਰਫ ਤਾਂ ਹੋਂਗ ਜਿੱਲੇ ਅਸ ਉਸੀ ਜਾਣੀ ਬੁੱਝੀ ਕੇ ਕਰਗੇ। ਕੰਨੇ ਅਸਾਂ ਸਿਰਫ ਤਾਲੂ ਇਹ ਜਾਣੀ ਬੁੱਝੀ ਇਹੋ ਜਿਹਾ ਕਰਨੇ ਦਾ ਫੈਸਲਾ ਕਰਨੇ ਹਨ ਜਿੱਲੇ ਸਾਕੀ ਸਮਝ ਆਉਂਦਾ ਹੈ ਕਿ ਅਸਾਂ ਕੇ ਗਵਾਂਗੇ ਜੇ ਅਸ ਇਹ ਨਹੀਂ ਕਰਗੇ। ਸ਼ਾਂਤੀ ਬਣਾਏ ਰੱਖਣ ਦਾ ਆਪਣੇ ਜੀਵਨ 'ਚ ਕੰਨੇ ਆਪਣੇ ਰਿਸ਼ਤੇ 'ਚ ਤੁਸਾਂ ਦੀ ਬਹਿਸ ਨਹੀਂ ਹੋਈ ਸਕਦੀ ਜੇ ਇੱਕ ਜਾਂ ਦੋ ਲੋਕ ਘਮੰਡੀ ਨਹੀਂ ਹੋਂਗ। ਬਾਈਬਲ 'ਚ ਲਿਖਿਆ ਹੈ ਕਿ ਆਪਣੇ ਕੀ ਵਿਨਮਰ ਕਰ ਪ੍ਰਭੂ ਦੇ ਸ਼ਕਤੀਸ਼ਾਲੀ ਹੱਥਾਂ ਦੇ ਨੀਚੇ। ਉਹਨਾਂ ਕੀ ਆਪਣੇ ਕੀ ਉਠਾਨ ਦਿਓ ਆਪਣੇ ਤਰੀਕੇ ਕੰਨੇ ਆਪਣੇ ਸਮੇਂ ਪਰ। ਤੁਹਾਕੀ ਹੈਰਾਨੀ ਹੋਂਗ ਕਿ ਤੁਸ ਕਿੰਨੀ ਬਹਿਸਾਂ ਤੋਂ ਬਚ ਗਏ ਜੇ ਆਪਣੇ ਮਨੇ ਕੀ ਰੁੱਖਾਂ ਨੇ ਹੋਰ ਵਿਨਮਰ ਬਣਾਂਗੇ ਕੰਨੇ ਹਮੇਸ਼ਾ ਇਹ ਮੰਨਣੇ ਦੀ ਬਜਾਏ ਕਿ ਤੁਸਾਂ ਸਹੀ ਹੋ ਕੰਨੇ ਬਾਕੀ ਸਾਰੇ ਗਲਤ। ਤੁਹਾਕੀ ਆਪਣੇ ਵਿਚਾਰਾਂ 'ਚ ਨਿਸ਼ਚਿਤ ਕਰਨਾ ਹੈ ਕਿ ਤੁਸ ਹਰ ਚੀਜ਼ ਦੇ ਬਾਰੇ 'ਚ ਸਹੀ ਨਹੀਂ ਹੁੰਦੇ। ਇਹ ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਸਾਡੀ ਸਾਰੀ ਗੱਲਾਂ ਮੰਨੀ ਜਾਣ।
ਮੱਤੀ 18:14 आओ देखो सहमति ਦੀ ਸ਼ਕਤੀ ਦੇ ਬਾਰੇ ਚ ਕੀ ਲਿਖਿਆ ਹੈ। ਕਿੰਨੇ ਪ੍ਰਾਰਥਨਾ ਕਰਨਾ ਕਨੇ ਇਹ ਚਾਹੁੰਦੇ ਹਨ ਕਿ ਉਹਦੀ ਪ੍ਰਾਰਥਨਾ ਪੂਰੀ ਹੋਏ। ਬਾਈਬਲ ਸਾਕੀ ਸਿਖਾਉਂਦੀ ਹੈ ਕਿ ਉਨ ਤਰੀਕਿਆਂ ਚੋਂ ਇੱਕ ਹੈ ਜਿਹਦੇ ਦੁਆਰਾ ਅਸ ਜਿਹੜਾ ਚਾਹੇ ਉਹ ਪਾਈ ਸਕਨੇ ਹਨ। ਉਹ ਹੈ ਕਿ ਸਾਕੀ ਗੁੱਸੇ ਕੀ ਤੋਪਣਾ ਪੈਣਾ, ਜਿੰਦੇ ਕਨੇ ਸਾਕੀ ਸਹਿਮਤੀ ਹੋਏ, ਸਿਰਫ ਕਦੇ ਕਦਾਰ ਨਹੀਂ। ਫਿਰ ਮੈਂ ਤੁਸਾਂ ਨੇ ਆਖਦਾ ਹਾਂ, ਜੇ ਤੁਸਾਂ ਚੋਂ ਦੋ ਜਨ ਧਰਤੀ ਪਰ ਕਿਸੇ ਗੱਲ ਵਾਸਤੇ ਜਿਸੀ ਉਹ ਮੰਗਨ ਇੱਕ ਮਨ ਹੋਏ, ਸਹਿਮਤ ਹੋਏ, ਮੇਲ ਚ ਹੋਏ, ਤਾਂ ਉਹ ਮੇਰੇ ਪਿਓ ਦੇ ਪਾਸੋਂ ਜਿਹੜੇ ਸਵਰਗ ਚ ਹਨ ਉਹਨਾਂ ਵਾਸਤੇ ਉਹੀ ਜਾਂਗ। ਕਿਉਂਕਿ ਜਿੱਥੇ 2-3 ਜਾਂ ਮੇਰੇ ਨਾਮੇ ਉੱਪਰ ਇਕੱਠੇ ਹੁੰਦੇ ਹਨ ਮੈਂ ਉਹਦੇ ਵਿੱਚ ਹੁੰਦਾ। ਤੁਸੀਂ ਸਮਝਦੇ ਹਨ ਨਾ ਇਹ ਕਿੰਨਾ ਅਨੋਖਾ ਵਚਨ ਹੈ। ਮੈਂ ਇਹਦੇ ਅੱਗੇ ਟਿੱਪਣੀ ਲਿਖੀ ਹੈ, ਵਾਹ एक बढ़िया वचन है। जे कोई जे दो प्रभु लोकां की तोपी सकन, जेड़े कोशिश करने वाले होन, जेड़े समर्पण करन, कट्ठे रहन दा, अनबन की दूर रखन दा, अपने मने तो, अपने दिले तो, अपनी गल बात तो, कन्ने अपने जीवने तो जे वो प्रार्थना करंग तां प्रभु महान काम करी सकदे हन। कि एक तो 1000 दुष्ट आत्मा नठदियां हन, कन्ने 2 तो 10,000। तुसां कल्पना करो जे 4 लोग सहमत होंग तां किन्नी आत्मावां नसगियां। जे और होंग 4 ਇਹੋ ਜਿਹੇ ਲੋਕ ਹੋंग ਜਿਹੜੇ ਸਹਿਮਤੀ ਚ ਰਹਿੰਗ। ਦੇਖੋ ਮੈਂ ਕਿ ਬੜਾ ਪਹਿਲੇ ਸਹਿਮਤੀ ਦੀ ਪ੍ਰਾਰਥਨਾ ਦੇ ਬਾਰੇ ਸਿਖਾਇਆ ਗਿਆ ਹੈ, ਪਰ ਮੈਂ ਉਹਦਾ ਇਹ ਮਤਲਬ ਸਮਝਿਆ ਹਾਂ ਕਿ ਜੇ ਸਾਕੀ ਚਮਤਕਾਰ ਚਾਹੀਦੇ ਹਨ ਸਾਕੀ ਕੁਸੀ ਕੀ ਢੂੰਡਣਾ ਚਾਹੀਦਾ ਜਿਹੜੇ ਚਮਤਕਾਰ ਵਾਸਤੇ ਅਸਾਂ ਤੋਂ ਸਹਿਮਤ ਹੋਣ। ਅਸਲ 'ਚ ਇਹ ਬਿਲਕੁਲ ਬਕਵਾਸ ਹੈ, ਕਿਉਂਕਿ ਇਸ ਬਚਨੇ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਬਿਹਤਰ ਸਿਖਾਇਆ ਕਰਦੀ ਹਾਂ ਜਿੰਨਾ ਤੁਸੀਂ ਸੋਚੀ ਕਰਦੇ ਹੋ। पर जे तुस उंदे कन्ने हर समय सहमत रहने की कोशिश करगे, कन्ने जिले तुस गुस्से कन्ने उंदे बारे च बेकार दियां गल्लां सुनगे, कुछ बुरा गलांदे सुनगे, तां उस मुड़ी के उस कुसी भले गल्लां तो ढकी देंगे। तुस कोशिश करगे सहमत रहने दी, असां दे परिवार दे लोकां कन्ने जरूरत तो ज्यादा करंग, सम्मान करंग, सहमति दे बारे च प्रभु दे सिद्धांतां की तुसां क्रोध, कड़वाहट, नाराजगी, द्वेष कन्ने अनबन की अपने जीवने तो बाहर रखंग। फिर जिले असां की चमत्कार की जरूरत होंग कन्ने असां उन्हां लोकां कन्ने प्रार्थना करगे जिंदे कन्ने सहमत होंग, तां शैताने के प्रवेश करन दा कोई रास्ता नहीं होगा। बाइबल च लिखा है कि सूरज की अपने गुस्से पर डुबने मत दियो। जे तुसां किसी तो नाराज हो तां सोण लई जान तो पहला उनदे कन्ने शांति बहाल करी लो। लिखा है कि शैताने की मत दो इस तरीके ने पैर जमान दा मौका। जानदे हो जिले उसी पैर जमान दा मौका मिलता है ਤਾਂ ਉਹ ਕੀ ਹੁੰਦਾ ਹੈ, ਤਾਂ ਉਹ ਇੱਕ ਕਿਲਾ ਬਣਾਈ ਸਕਦਾ ਹੈ। ਸੋਚੋ ਤੁਸੀਂ ਕਿੰਨੀ ਵਾਰੀ ਉਸ ਆਦਮੀ ਤੋਂ ਨਾਰਾਜ਼ ਹੁੰਦੇ ਹੋ ਜਿਹੜਾ ਤੁੰਦੀ ਬਗਲਾ 'ਚ ਸੁੱਤਾ ਹੁੰਦਾ ਹੈ। ਮੈਂ ਜੀਵਨ 'ਚ ਬੜੀ ਵਾਰੀ ਇਹਾਂ ਕੀਤਾ ਹੈ, ਮੈਂ ਕਿ ਬੜੇ ਸਾਰੇ ਬੇਹੁਦਾ ਕੰਮ ਕੀਤੇ ਹੈ। ਗੱਦੇ ਦੇ ਕਿਨਾਰੇ ਪਰ ਪਈ ਰਹਿਣਾ, ਪਰ ਡੇਬ ਤੋਂ ਕੰਬਲ ਨਹੀਂ ਮੰਗਣਾ, ਪੂਰੀ ਰਾਤ ਕੰਬਦੀ ਰਹਿੰਦੀ, ਦੁਖੀ ਹੁੰਦੀ, ਕਨੇ ਉਹ ਮਜ਼ੇ ਕੰਨੇ ਸੋਈ ਰਹਿੰਦੇ। ਹੁਣ ਤੁਸੀਂ ਦੱਸੋ ਕਿ ਤੁਸੀਂ ਗੁੱਸੇ 'ਚ ਸੌਣ ਗਏ ਹਨ? हे प्रभु ये तो बड़े ज्यादा लोग हैं, तां प्रभु अज तुसां ने सही स्थाने पर लाए हैं। साकी उसी गंभीरता ने लेना शुरू करना जेड़ा प्रभु दा बचन सिखांदा है। कन्ने जे प्रभु गलान कि इहो जिहा मत करो तां साकी ओ नहीं करन दा समर्पण करना चाहिए है, सिर्फ इस आस्ते कि प्रभु साकी मना करा दे हन। आमीन। बड़ा खतरनाक हुंदा है क्रोध च सोई जाना। असां दुश्मन आस्ते एक दरवाजा खोलदे हन जिले अस गुस्से होई सौण जाने हन। मैं तुहाड़ी जगह हुंदी तां अपना घमंड बुलाई के उस आदमी उल जांदी, कन्ने आखदी दिखा मैं नहीं चाहनी कि अस लड़ीए, मैं शर्मिंदा, मैं की माफ करी दिओ। साकी शांति चाहिदी है। आपू की विनम्र बनाओ, शांति बनाने कन्ने कायम करने वाले बनो। जां तुस हठी बनी के गल करी सकदे हो न, मैं इहो जिहा कुछ नहीं करने वाला, ठीक है? फिर एक होर रात दी नींद गवाओ। बड़ी बारी इहो जिहा करोगे तो आकी अल्सर होंग, सर दर्द होंग, तुस दुखी होंग, दुश्मन आस्ते दरवाजे खोल दे रहे कन्ने, फिर तुसा सोचेंगे कि तुंदे जीवन च कुछ काम नहीं करता। आमीन। इस आस्ते साकी सहमति च रहने की कोशिश करनी चाहिए, क्योंकि सहमति च शक्ति हुंदी है। साढ़े घरां च अभिषेक होना जरूरी है जिससे साढ़े बच्चे महसूस करी सकन। तुसा ने अभिषेक की जरूरत है, बुद्धिमानी कन्ने, रचनात्मक
ਵਿਚਾਰਾਂ ਵਾਸਤੇ ਪ੍ਰਭੂ ਉੱਥੇ ਕੁਝ ਨਹੀਂ ਕਰੀ ਸਕਦੇ ਜਿੱਥੇ ਬਿਲਕੁਲ ਸ਼ਾਂਤੀ ਨਹੀਂ ਹੋਏ। ਚਲੋ 1 ਮਿੰਟ ਲੂਕਾ 10 ਦਿਖਦੇ ਹਨ, ਜਿਲੇ ਮੈਂ ਬਹੁਤ ਸਾਲ ਪਹਿਲਾਂ ਜੋ ਜਾਣਾ, ਜਿਹੜਾ ਮੈਂ ਤੁਹਾਕੀ ਦੱਸਣੇ ਵਾਲੀ ਹਾਂ, ਮੈਂ ਕਿ ਬੜਾ ਗਿਆਨ ਮਿਲਿਆ ਕਨੇ ਉਹ ਮੇਰੇ ਵਾਸਤੇ ਬੜਾ ਮਹੱਤਵਪੂਰਨ ਹਾਂ। ਇੰਨੇ ਸਾਲਾਂ 'ਚ ਲੂਕਾ 10:1 ਕਨੇ इन गल्लां दे बाद प्रभु ने 70 और मनुख नियुक्त किते कन्ने जिस नगरे कन्ने जगह वो आप जाने आया था उत्थे उन्हां की 2-2 करके अपने अगे भेजिया। इसकी कल्पना करो, यीशु ने भेजिया अपने चेलियां चों 70 की, उन्हां की जिन्हां ने वो सिखा दे है कन्ने उन्होंने उन्हां की शहरां च जाई के सेवा शुरू करन की आख्या। कन्ने उसी ने उन्हां की आख्या पक्के खेत बड़े हन पर मजबूत थोड़े हन। इस वास्ते खेत दे स्वामी ने बिनती करो कि वो अपने खेत कट्टने वास्ते मजदूर भेजी दे। जाओ देखो मैं तुसां की भेडां साई भेड़ियां दे बिच भेजना हाँ। इस वास्ते ना बटुआ ना झोली ना जूते ना रस्ते च रुकावट लियाओ। कुसे ने नमस्कार करी के उनका मतलब नहीं हाँ कि बाहर जाई के मित्रता ने ना रहो, बल्कि ये कि ध्यान लगाए रखो जिस कुसे घरे के जाओ। हुण ध्यान दियो, जिस कुसे घरे च जाओ पहले ये आखो कि इस घरे पर कल्याण हो, इस परिवार की उन्हां सब दुखों तो मुक्ति मिले जिहड़े पापां दे कारण हुंदे हन। जे उत्थे कोई भले दे लायक होगा तो तुंदा भला उसी पर ठहरगा नहीं, तो तुसां वल वापस आई जांग। उसे घरे च रहो कन्ने जिहड़ा कुछ उन्हां तो मिले वो खाओ पियो, कियां कि मजदूर ने अपनी मजदूरी मिलनी चाहिदी है, घर घर नहीं फिरना। पर उनके बाद वो अगे आखदे हन जिस नगरे च जाओ कने उत्थे दे लोग तुआकी नहीं अपनांदे, तुआकी पसंद नहीं करते, कने तुआकी उत्थे दिखना ना चाहन, तां तुस अपने पैरों की धूल छाड़ी के अगे वधो, कियां कि तुसां उत्थे कुछ भी करन दे लायक नहीं होंगे। सब तो पहले जिले उन्होंने उन्हां लोकां की भेजा सोने वास्ते जगह होनी चाहिए है, खाने वास्ते जगह होनी चाहिए है, क्योंकि तुसां ने राती सोना है, आराम करना है। कन्ने निश्चित करो कि तुसां की मिले एक शांत जगह जिसी आधार बनाई के काम करी सको, कियां कि तुस नहीं होंगे शांति दे विच तां उसी कम्मे च विघन पौंगा जिहड़ा करने वास्ते मेकी तुसां ने भेजिया है। इस तो मैं ये सीखिया है कि मेरे जीवन च एक बुलावा है, कन्ने प्रभु मेकी कुछ करने वास्ते दिंदे हन, कन्ने मैं चाहनी हाँ वो शक्तिशाली हो। जिले मैं इत्थे खड़ी होआं कन्ने मैं तुसां ने गल करां, मैं चाहनी हाँ मेरे अखर प्रभु की अभिषेक ने भिगे होण। मैं लोकां की हमेशा आखदी हाँ, मैं कोई अनोखा काम नहीं करदी, मैं सिर्फ गलानी हाँ कन्ने उम्मीद करनी हाँ कि लोग एक इमारत च ठूसी के भरे होण मेकी सुनन वास्ते, जां 6 या 8 घंटियां वास्ते 3 दिनां दी अवधि च। तां इत्थे कुछ इहो जिहा होना है जरूरी है जिहड़ा कि मंत्रमुग्ध करे, कने वो सिर्फ इत्थे दोबारा आना चाहन, बल्कि वो उसी होर पाना चाहन CD DVD कन्ने किताबां तो जिन्हें कि वो कन्ने ले जाई सकन। कन्ने दा कारण ये नहीं है कि मैं बड़ा ज़्यादा बोलण वाली हाँ जां मेरी बाज बड़ी मिठी है, बल्कि प्रभु का अभिषेक है। 35 साल तक वचन का प्रचार करी के मैं कुछ काम जाने हन जिहड़े मैं करी सकनी हाँ अभिषेक ने बधान वास्ते। कन्ने मैं जाने हन कुछ काम जिन्हें की करने की मैं प्रभु के अभिषेक की एकदम रोकी सकनी हाँ। मैं इत्थे खड़ोई के ढोंगी बनी के होइयां सारियां गल्लां आखी सकनी हाँ, पर वो प्रवेश नहीं करी पांगी तुसां दे दिल च इहो जिही जैसे वो करदे हन। सोचा तुंदे जीवन च के होंगे जे तुस कोशिश कर गए शांति बनाए रखन दी अपने घरां च, जे फिर तुहाकी जरूरत होंग प्रभु दे चमत्कारां दी, कन्ने तुसां प्रार्थना करंग उहदे मुकाबले जिले तुसां च झगड़े बहस कन्ने कलह होए, कन्ने तुस कल्ले एक तरीके तो जियो, फिर रविवारे ने गिरजी जाई के प्रभु की स्तुति होए, प्रभु की महिमा होए, धन्नवाद यीशु हालेलुया घर वापस आई के पूरे हफ्ते लड़न तो बाद प्रभु का गुणगान होए। मैं जाननी हाँ कि इहो जिहा हुंदा है बेशक सारियां कन्ने, पर बड़े लोग समझ ही नहीं पाते इसकी अहमियत। अस बर्बाद हुंदे हन ज्ञान की कमी के कारण। मेरे विचारे ने साढ़े वास्ते जरूरी है कि कदी कदी असां च प्रभु का डर पाया जाए। मैं शर्तियां कोशिश नहीं करे करदी तुहाके डरान दी, पर मैं तुसां ने सावधान करना चाहनी हाँ कि जे तुस अपने जीवने तो अनबन की दूर नहीं रखंग तां ये बड़ी भुल होंग, कियां कि तुसां खोल दे हो एक दरवाजा दुश्मन आस्ते। पतरस 3:10-11 जड़ा मेरे
ਮਨਪਸੰਦ ਬਚਨ ਹਨ ਜਿਨ੍ਹਾਂ ਕਿ ਮੈਂ ਪ੍ਰਯੋਗ ਕੀਤਾ ਹੈ ਬੜਾ ਜ਼ਿਆਦਾ ਆਪਣੀ ਸਿੱਖਿਆ 'ਚ। ਸਾਕੀ ਦੱਸਦਾ ਹੈ ਕਿ ਸਾਕੀ 3 ਅਲੱਗ ਰਿਸ਼ਤਿਆਂ 'ਚ ਸ਼ਾਂਤੀ ਦੀ ਲੋੜ ਹੁੰਦੀ ਹੈ। ਅਸਾਂ ਆਇਤ 10 ਤੋਂ ਸ਼ੁਰੂ ਕਰਨੇ ਆ ਕਿ ਜਿਹੜਾ ਕੋਈ ਜੀਣ ਦੀ ਲਾਲਸਾ ਰੱਖਦਾ ਹੈ, ਕੰਨੇ ਖਰੇ ਦਿਨ ਦਿਖਣਾ ਚਾਹੁੰਦਾ ਹੈ, ਉਹ ਆਪਣੇ ਜੀਬੇ ਕੀ ਬੁਰਾਈ ਤੋਂ ਦੂਰ ਰੱਖੇ, ਕੰਨੇ ਕਪਟ ਦੀ ਗੱਲਾਂ ਕਰਨ ਤੋਂ ਰੋਕੇ। ਇਸ ਦਾ ਸ਼ਾਂਤੀ ਕੰਨੇ ਵੀ ਰਿਸ਼ਤਾ ਹੈ ਕਿ ਮੂੰਹ ਤੋਂ ਜ਼ਿਆਦਾ ਸਮੱਸਿਆਵਾਂ ਪੈਦਾ ਕਰਨ ਵਾਲੀ ਕੋਈ ਦੂਜੀ ਚੀਜ਼ ਨਹੀਂ ਹੈ ਜਿਹੜਾ ਪਵਿੱਤਰ ਆਤਮਾ ਦੇ ਅਧੀਨ ਨਹੀਂ ਹੁੰਦਾ। ਹਰ ਬਹਿਸ ਜਿਹੜੀ ਸ਼ੁਰੂ ਹੁੰਦੀ ਹੈ ਉਹ ਇਸ ਵਾਸਤੇ ਸ਼ੁਰੂ ਹੁੰਦੀ ਹੈ ਕਿ ਕਿਸੇ ਨੇ ਕੁਝ ਆਖਿਆ ਹੁੰਦਾ ਹੈ, ਕਿਸੇ ਕੀ ਕਿਸੇ ਹੋਰ ਨੇ ਭੜਕਾਇਆ ਹੁੰਦਾ ਹੈ। ਉਹ ਬੁਰਾਈ ਦਾ ਸਾਥ ਛੜੀ ਕੇ ਭਲਾਈ ਕਰੇ, ਉਹ ਮੇਲ ਜੋਲ ਨੇ ਢੂੰਡੇ, ਕੰਨੇ ਉਹ ਮਿੱਕੀ ਪਿਆਰਾ ਹੈ, ਇਹ ਮਿੱਕੀ ਬੜਾ ਪਿਆਰਾ ਹੈ, ਉਹ ਸ਼ਾਂਤੀ ਨੇ ਤੋਪੇ। ਉਹਨਾਂ ਨੇ ਇਹੀ ਗਲਾਇਆ, ਉਹਦੇ ਵਾਸਤੇ ਪ੍ਰਾਰਥਨਾ ਕਰ, ਉਹਦੀ ਉਮੀਦ ਕਰ, ਇੱਛਾ ਕਰ। ਉਹਨਾਂ ਗਲਾਇਆ ਕਿ ਤੁਸਾਂ ਕਿ ਉਹਦੀ ਤੋਪਣਾ ਪਾਉਣਾ ਹੈ, ਉਸੇ ਉਹਦੇ ਪਿੱਛੇ ਜਾਣਾ ਹੋਊਗਾ। ਉਹ ਸ਼ਾਂਤੀ, ਸਹਿਮਤੀ, ਨੈਤਿਕ ਸੰਘਰਸ਼, ਡਰੇ ਕੰਨੇ ਉਤੇਜਿਤ ਭਾਵਨਾਵਾਂ ਤੋਂ ਅਸ਼ਾਂਤ ਨਹੀਂ ਹੋਣਾ, ਉਸੇ ਤੋਪਣਾ ਹੈ ਉਤਸੁਕਤਾ ਨੇ। ਇਹ ਬੜਾ ਸ਼ਕਤੀਸ਼ਾਲੀ ਅੱਖਰ ਹੈ। ਉसी खोजो, ਉਹਦੇ ਪਿੱਛੇ ਜਾਓ ਆਪਣੇ ਪੂਰੇ ਦਿਲੇ ਨੇ, ਆਪਣੀ ਪੂਰੀ ਸ਼ਕਤੀ ਨੇ। ਦੇਖੋ ਕਈ ਸਾਲਾਂ ਦੀ ਨਾਉਮੀਦੀ ਕੰਨੇ ਕੁੰਠਾ, ਕੰਨੇ ਅਸੰਤੁਸ਼ਟੀ, ਕੰਨੇ ਚਿੰਤਾ, ਕੰਨੇ ਗੁੱਸਾ, ਕੰਨੇ ਕੜਵਾਟ, ਨਾਰਾਜ਼ਗੀ, ਕੰਨੇ द्वेषपूर्ण ਰਹੀ ਕੇ, ਕੰਨੇ ਕਾਇਲ ਭਾਵਨਾਵਾਂ ਕੰਨੇ ਤੁਨਕ ਮਿਜਾਜ ਰਹਿਣੇ ਕੰਨੇ ਗਿਰਜੇ ਜਾਣੇ ਦੇ ਬਾਅਦ ਮੈਂ ਆਖਿਰਕਾਰ ਸੋਚਿਆ ਮੈਂ ਸ਼ਾਂਤੀ ਪਾਈ ਕੇ ਰਹਿੰਗੀ, ਚਾਹੇ ਮੈਂ ਕਿ ਉਹਦੇ ਵਾਸਤੇ ਕਿੰਨੀ ਵੀ ਕੋਸ਼ਿਸ਼ ਕਿਆ ਨਹੀਂ ਕਰਨੀ ਪਾਉਂਗ, ਮੈਂ ਸ਼ਾਂਤੀ ਨੇ ਰਹਿਣਾ ਸਿੱਖ ਗਈ। ਕੰਨੇ ਉਹਦੇ ਵਾਸਤੇ ਜਿਹੜਾ ਜ਼ਰੂਰੀ ਹੋਊਗਾ ਮੈਂ ਬਦਲਾਵ ਲਿਆਂਗੀ, ਚਾਹੇ ਉਹਦੇ ਵਾਸਤੇ ਮੈਂ ਕਿ ਜਿਹੜਾ ਵੀ ਤਿਆਗ ਕਰਨਾ ਪਾਉਂਗ ਮੈਂ ਕਰਗੀ। ਪ੍ਰਭੂ ਕੀ ਮੇਰੇ ਕੰਨੇ ਜਿਹੜਾ ਵੀ ਕਰਨਾ ਪਾਉਂਗ, ਮੈਂ ਪਰੇਸ਼ਾਨੀ 'ਚ ਹੋਰ ਨਹੀਂ ਜੀਣਾ ਚਾਹੁੰਦੀ, ਮੈਂ ਬਿਲਕੁਲ ਪਰੇਸ਼ਾਨੀ 'ਚ ਨਹੀਂ ਰਹਿਣਾ ਚਾਹੁੰਦੀ ਹਾਂ। ਕੰਨੇ ਮੈਂ ਕਿ ਇਹ ਵਿਚਾਰ ਹੁੰਦਾ ਹੈ ਕਿ ਜਿੱਲੇ ਤੱਕ ਅਸ ਉਹਦੇ ਬਾਰੇ ਆਕ੍ਰਾਮਕ ਨਹੀਂ ਬਣ ਗਏ ਸਾਕੀ ਉਹ ਕਦੇ ਨਹੀਂ ਮਿਲਗਾ। ਬਸਰਤੇ ਤੁਸਾਂ ਇਹੋ ਜਿਹੇ ਮਨੁੱਖਾਂ 'ਚੋਂ ਇੱਕ ਨਹੀਂ ਜਿਹੜੇ ਜਨਮਾਂ ਤੋਂ ਸ਼ਾਂਤ ਹਨ, ਚਿੰਤਾ ਮੁਕਤ ਹਨ। ਮੇਰਾ ਮਤਲਬ ਇਹ ਸ਼ਾਇਦ ਤੁਸਾਂ ਇਹੋ ਜਿਹੇ ਹਨ ਪਰ ਇਹੋ ਜਿਹੇ ਬੜੇ ਘੱਟ ਹੁੰਦੇ ਹਨ। ਕੰਨੇ 'ਚ ਤੁਸਾਂ ਇਹੋ ਜਿਹੇ ਵੀ ਹਨ ਤਾਂ ਵੀ ਸ਼ਾਇਦ ਤੁਸ ਮੇਰੇ ਜਿਹੇ ਨੇ ਵਿਆਹੇ ਹੋਣ, ਕੁਸੇ ਐਸੇ ਨੇ ਜਿਸ ਦੀ ਸ਼ਖਸੀਅਤ ਉਸ ਤੋਂ ਬੜੀ ਜ਼ਿਆਦਾ ਆਕ੍ਰਾਮਕ ਹੋਏ, ਸ਼ਕਤੀਸ਼ਾਲੀ ਹੋਏ, ਬੜੀ ਬੜੀ ਹੋਏ ਵਗੈਰਾ ਵਗੈਰਾ। ਇੱਥੇ ਅੱਗੇ ਲਿਖਿਆ ਹੈ ਸਿਰਫ ਸ਼ਾਂਤੀਪੂਰਨ ਰਿਸ਼ਤਿਆਂ ਦੀ ਅਭਿਲਾਸ਼ਾ ਨਾ ਕਰੋ ਪ੍ਰਭੂ ਕੰਨੇ, ਆਪਣੇ ਕੰਨੇ ਕੰਨੇ ਹੋਰ ਲੋਕਾਂ ਕੰਨੇ, ਬਲਕਿ ਉਹਨਾਂ ਕੀ ਖੋਜੋ ਕੰਨੇ ਉਹਦੇ ਪਿੱਛੇ ਜਾਓ। ਸੋ ਇਹ ਬੜਾ ਮਹੱਤਵਪੂਰਨ ਹੈ ਕਿ ਮੇਰੇ ਵਿਚਾਰੇ ਨੇ ਇੱਥੇ ਇੱਕ ਸਿਲਸਿਲਾ ਹੈ। ਤੁਸਾਂ ਕਿ ਸਭ ਤੋਂ ਪਹਿਲਾਂ ਪ੍ਰਭੂ ਕੰਨੇ ਸ਼ਾਂਤੀ ਹੋਣੀ ਚਾਹੀਦੀ ਹੈ, ਦੂਜਾ ਤੁਸਾਂ ਕਿ ਆਪਣੇ ਕੰਨੇ ਸ਼ਾਂਤੀ ਹੋਣੀ ਚਾਹੀਦੀ ਹੈ, ਤੀਜੀ ਗੱਲ ਇਹ ਹੈ ਕਿ ਤਾਂ ਤੁਸਾਂ ਕਿ ਲੋਕਾਂ ਕੰਨੇ ਸ਼ਾਂਤੀ ਹੋ ਸਕਦੀ ਹੈ। ਪਰ ਮੇਰੇ ਵਿਚਾਰੇ ਨੇ ਸਾਡੀ ਸਭ ਤੋਂ ਬੜੀ ਸਮੱਸਿਆਵਾਂ 'ਚੋਂ ਇੱਕ ਹੈ ਕਿ ਅਸਾਂ ਲੋਕਾਂ ਕੰਨੇ ਮਿੱਤਰਤਾਪੂਰਵਕ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਕਿ ਤੁਸਾਂ ਨੇ ਕਦੀ ਇਸ ਗੱਲ ਬਾਰੇ ਸੋਚਿਆ ਕਿ ਤੁੰਦਾ ਆਪਣੇ ਕੰਨੇ ਰਿਸ਼ਤਾ ਕੀ ਹੈ? ਤੁਸਾਂ ਜਿੱਥੇ ਜਾਂਦੇ ਹੋ ਆਪੂ ਕੀ ਪਾਉਂਦੇ ਹੋ? तुस अपने बिना सोई नहीं सकते, अपने बिन खाई नहीं सकते, अपने बिना बाथरूम नहीं जाई सकते। कन्ने जे तुस अपने ने नापसंद कर गए तो बड़े व्यथित होंगे। प्रभु कन्ने शांति कन्ने शुरुआत करते हैं। मैं ये बारे थोड़ा दस गई। जे तुसां प्रभु कन्ने शांति चाहते हो तो तुहाकी अपने पापां दा पश्चाताप करना होगा, उन्हां तो मुड़ना होगा, प्रभु कन्ने रिश्ता पाना होगा। पर चलो असां आंदे हां कि तुसां एक मसीह हो, कन्ने शायद तुसां मूर्ख मसीहां चो जेड़े बड़े प्रभु वास्ते नाराज हुंदे हन कि उनदा जीवन इहो जिहा नहीं है जिहो जिहा चाहते हन। तुस शायद कदे ये नहीं मन गए कि तुसां प्रभु तो नाराज होन। पर सच ये है कि बड़े लोगों का प्रभु प्रति घटिया रुख हुंदा है। उन्हें की महसूस होंदा है कि मनो प्रभु ने उनका कोई कर्ज देना है। आखिर मैं प्रार्थना की ही, विश्वास किया हाँ, गिरजे गया हाँ, पान दिया हाँ, पर हुण देखो। पर यह मुमकिन है कि तुस प्रभु की दसा दे है तो आके के चाहिदा, पर तुसा ने ये नहीं जाने पाए कि वो के चाहते हैं। बड़ी बार असा प्रभु ने अपनी योजना देंदे हाँ कन्ने फिर उन्होंने तो नाराज होंदे हन कि उसे सफल नहीं बनाते। साकी योजना बनाई के फिर प्रभु ने उसे सफल करने वास्ते प्रार्थना नहीं करनी। हालेलुया। 1 कुरिन्थियो 2:2 पौलुस ने कुछ आख्या जड़ा मिकी बड़ा महत्वपूर्ण लग्या है। उन्हें गलाया कि मैं ठाणी लिया कि क्रूस पर चढ़ाई हुई मसीह की छड़ी और कुसी पासे नहीं जाना।
पौलुस एक बड़ा बुद्धिमान कने उच्च शिक्षित व्यक्ति हा। कन्ने मेरे विचारे ने प्रभु कन्ने अपनी चाल च वो सारियां गल्लां समझण दी कोशिश तो तंग आई गया हा। उन्हें गलाया, मिकी ये जानने की जरूरत नहीं, इहो जिहा क्या होया करदा, इहो जिहा क्या होया कि एक चेले ने इहो जिहा होण दिता ते दूजे ने कुछ होर होण दिता। क्या एक मुश्किल उठांदा है कने दूजा नहीं? कि मिकी ये सब समझने की कोशिश नहीं करनी। मिकी सिर्फ मसीह ने जानने की जरूरत है। मैं प्रभु ने जानना हाँ, उनका चरित्र कन्ने ये जानना कि उस खरे हन कन्ने वो मिकी प्रेम करते हैं। मैं जानना कि उन्हां पर विश्वास करी सकना। मेरे आस्ते हर गल का एक कारण समझना जरूरी नहीं है। मिकी जरूरत सिर्फ ये है कि प्रभु पर विश्वास करन दी। बाइबल के अनुसार असां थोड़ा थोड़ा करके जानने। साडा उनका आदर करने का एक कारण यह है कि अस प्रभु का एक रहस्यमय हिस्सा हैं जिहड़ा उस तो कई मान है, जिन्ना साडा मन कदे समझने के काबिल होंग। 1 कुरिन्थियों 10:4-10 साकी थोड़ी समझ दिंदा है उन्हां खतरियां दे बारे च जिहड़े प्रभु तो मतभेद च होंदे हन। मैं जाननी हाँ कि तुसां लोग बड़े मासूल दिखा दे हन, पर मैं दावे तो आखी सकनी हाँ कि इत्थे कुछ लोग हन जिहड़े प्रभु तो नाराज हन। तुसां ने शायद हल्ले अखरां च उदां वखान नहीं कीता, पर तुहाकी आत्मा च असंतुष्टि है कि सब ओहो जिहा नहीं होवदा जिहो जिहा तुहां चाहने हन। मैं कि हाल च एक जनानी ने दस्सिया कि वो कई सालां तक प्रभु तो नाराज ही कि 5 साल की होने पर उनका ब्याह नहीं होया हा। कन्ने एक चीज जिंदे आस्ते वो लगातार प्रभु ने प्रार्थना करती आई ही, हाँ एक पति। उसे ये समझ नहीं आंदा हा वो खरी मसीह बनने की कोशिश करती ही, प्रभु ने विश्वास करती ही, गिरजे जंदी ही और लोगों ने आशीष बनने की कोशिश करती ही। कन्ने एक चीज जड़ा वो चाहती ही वो नहीं रही उनके जीवन च। आखिरकार उसने वो मंगन बंद करके प्रभु ने गलाया, मैं खुश रही सकनी हाँ चाहे मेरा पति और जिहा नहीं होए। तो उन्होंने उसी एक पति दिता। वो एक खरा पति हा। कन्ने जिले उन्होंने ब्याह की 10 साल हुए, उनके पति एक साधारण ऑपरेशन आस्ते अस्पताल गए जिथे उन्हें संक्रमण हो गया। कन्ने वो मरी गए। कुणे समझी सकता है, असा ये नहीं समझी सकते। उसी चुनना पिया उनके कन्ने गुजारे 10 साल की कदर करने कोड़े बनने की बजाय सिर्फ इस आस्ते कि कुछ बुरा हो गया हा जिसी वो स्वीकार या समझी नहीं पाती ही। प्रभु तो नाराज मत हो, वो एक हन जेड़े तुसां दी मदद कर सकते हैं। जिले अस प्रभु तो नाराज या निराश होंदे हन जां अपने जीवने की परिस्थितियों के बारे च क्रोधित होंदे हन, असां सब तो पहला शिकायतां करना शुरू करते हैं जिहड़ा बड़ा खतरनाक हुंदा है। कन्ने गल दोबारा इसे पर आउंदी है कि जे असां जीवन का आनंद लेना है, कन्ने खरे दिन दिखने हैं, चाहे वो खरे प्रकट नहीं होन, तां अपनी जीव की बुराई तो दूर रखो। इहदे च शामिल है पुनपुनाना, शिकायत ते बुदबुदाना। मिकी विश्वास है कि तुसां चो कोई भी कदे शिकायत नहीं करते हन, कि 1 कुरिन्थियों 10:9 के अनुसार ना अस प्रभु की परखिए, ना धीरज की, ना उनके आस्ते एक समस्या बनिए। तो सोचते हो तो आकी समस्यावां हैं। मिकी विश्वास है कि प्रभु कई बारी साकी दिखी के सोचते हो क्या समस्या है। मिकी सहन करना पौंदा है अरबां खरबां चिड़चिड़े शिकायतां करने वाले बच्चों की जेड़े कदे भी खुश नहीं होंदे चाहे मैं कुछ भी करा। कन्ने ना उनकी भलाई का फायदा उठाओ जिहो जिहा उन्हां चों किन्नियां ने किता, कन्ने नागा द्वारा खत्म किए गए। हुण तुसां की समझना चाहिए कितना महत्वपूर्ण है। कन्ने तुसां चों कन्ने ना तुस चिड़ो जिस रीति ने उन्हां चों किन्ने चिड़े हन कन्ने नाश करने वाले दे द्वारा नाश किए गए। हुण एक होर वचन ये है जिहदे अनुसार ये सारियां गल्लां साके निर्देश देने आस्ते लिखियां हन। इजराइलियों ने जंगल चों अपनी छोटी जी सफर के दौरान जिहड़ा हा 11 दिनों का सफर, पर उन्हां की लग्या 40 साल। उन्हां चों ज्यादातर ने सफलता नहीं मिली। कन्ने इहदे आस्ते परिजी, हिज्जी, चबूसी इत्यादि उनके दुश्मन ही जिन्ना की वो चाहते हैं कि प्रभु उन्हां की मुक्ति दिलान। ये उनका रुख हा जिन्हें उनके गलत रुख च शामिल हा शकैतां करना, पिनपिनाना कन्ने बुदबुदाना। जिले भी प्रभु उन्हां की ओर वो नहीं दिंदे जिहड़ा उन्हां की चाहिदा हुंदा। वो बच्चे है रोने वाले, शकैतां करने वाले बच्चे। बाइबल च व्यवस्थापिका 8:2 च लिखिया है, मैं तुआकी ले आया हाँ तुंदा प्रभु यहोवा उन 40 बरसां च तुआकी सारे जंगल के रस्ते चों इस रस्ते ले आया हाँ कि तुआकी नम्र बनाए कन्ने तुंदी परीक्षा करे कि ये जान ले कि तुंदे मने च के है कन्ने तू उनदी आज्ञावां दा पालन करंग जनी। प्रभु दी आज्ञावां दा पालन करना आसान हुंदा है जिले सब साड़ी इच्छा दे मुताबिक हुंदा है।
ਜਿਲੇ ਸਭ ਆਪਣੀ ਇੱਛਾ ਦੇ ਮੁਤਾਬਿਕ ਹੋਦਾ ਹੁੰਦਾ ਹੈ ਤਾਂ ਪ੍ਰਭੂ ਦੀ ਮਹਿਮਾ ਕਰਨਾ ਆਸਾਨ ਹੁੰਦਾ ਹੈ। ਬੜੇ ਸਮੇਂ ਤੋਂ ਇਹੋ ਜਿਹੇ ਸਮੇਂ ਪ੍ਰਭੂ ਕੰਨੇ ਸਾਡਾ ਰਿਸ਼ਤਾ ਪਰਖਿਆ ਜਾਂਦਾ ਹੈ। ਇਹੋ ਜਿਹੇ ਸਮੇਂ ਸਾਡੇ ਚਰਿੱਤਰ ਦੀ ਪ੍ਰੀਖਿਆ ਹੁੰਦੀ ਹੈ। ਮੈਂ ਬੜੇ ਪਹਿਲੇ ਸਭ ਸਮਝਣੇ ਦੀ ਕੋਸ਼ਿਸ਼ ਛੜੀ ਦੀ ਹੀ। ਮੈਂ ਬੁਨਿਆਦੀ ਤੌਰ ਪਰ ਇਹ ਆਖਨੀ ਹਾਂ ਕਿ ਮੈਂ ਜਾਣਨੀ ਹਾਂ ਪ੍ਰਭੂ ਮਿੱਕੀ ਨੇ ਪ੍ਰੇਮ ਕਰਦੇ ਹਨ ਕਿ ਮੇਰੇ ਜੀਵਨ ਪਰ ਇੱਕ ਬੁਲਾਵਾ ਹੈ। ਕਹਿੰਦੇ ਮੈਂ ਉਹਦੇ ਪਰ ਤਾਂ ਤੱਕ ਕੰਮ ਕਰਦੀ ਰਹੂੰਗੀ ਜਿਲੇ ਤੱਕ ਕਿ ਮੈਂ ਜ਼ਿੰਦਾ ਰਹੂੰਗੀ। ਆਮੀਨ। ਇੱਥੇ ਸੇਵਕਾਈ 'ਚ ਅਸਾਂ ਨੇ ਆਪੂ ਦੇਖਿਆ ਕਿ ਕੁਛ ਤਰ੍ਹਾਂ ਜ਼ਿਆਦਾ ਆਦਮੀਆਂ ਦੀ ਗਿਣਤੀ ਨੇ ਅਸ ਜ਼ਿਆਦਾ ਮਦਦ ਕਰੀ ਸਕਦੇ ਹਨ ਇੱਕ ਦੁਖੀ ਦੁਨੀਆ ਦੀ। ਤੁਹਾਡੀ ਭਾਗੀਦਾਰੀ ਦੇ ਕਾਰਨ ਅਸ ਇਸ ਕਾਬਲ ਹੁੰਦੇ ਹਨ ਕਿ ਦੂਰ ਕਰੀ ਸਕਣ ਮਨੁੱਖਾਂ ਦੇ ਦੁੱਖਾਂ ਕੀ ਕਨੇ ਉਹਦੇ ਮਸੀਹੀ ਦਾ ਪ੍ਰੇਮ ਵੰਡੀ ਸਕਣ। ਨਾ ਸਿਰਫ ਇੱਥੇ ਅਮਰੀਕਾ ਬਲਕਿ ਸਾਰੀ ਦੁਨੀਆ 'ਚ। ਇਸ ਵਾਸਤੇ ਜੇ ਤੁਸ ਭਾਗੀਦਾਰ ਹਨ ਤਾਂ ਤੁਹਾਡਾ ਬੜਾ ਧੰਨਵਾਦ। ਕਹਿੰਦੇ ਜੇ ਤੁਸ ਨਹੀਂ ਹੋ ਤਾਂ ਤੁਸ ਅੱਜ ਬਣੋ। ਕੰਨੇ ਹਰ ਉਸ ਕੰਮ 'ਚ ਸ਼ਾਮਿਲ ਹੋਂਗ ਜਿਹੜਾ ਅਸਾਂ ਕਰਦੇ ਹਨ। ਮੇਕੀ ਵਿਸ਼ਵਾਸ ਹੈ ਇਸੀ ਨੇ ਦੂਜਿਆਂ ਦੀ ਅਸ਼ੀਸ਼ ਮਿਲੰਗ। ਕੰਨੇ ਦੂਜਿਆਂ ਕੀ ਮਦਦ ਕਰੀ ਕੰਨੇ ਅਸ਼ੀਸ਼ ਦੇਈ ਕੇ ਤੁਸਾਂ ਨੇ ਬਦਲੇ 'ਚ ਨਿਸ਼ਚਿਤ ਰੂਪ ਕੰਨੇ ਅਸ਼ੀਸ਼ ਮਿਲੰਗ। ਤੁਸ ਇਹਦੇ ਪਰ ਅਮਲ ਕਰੀ ਕੇ ਅਸਾਂ ਦਾ ਸਾਥ ਕਹਿ ਨਹੀਂ ਦਿੰਦੇ ਦੁਖੀ ਲੋਕਾਂ ਕੀ ਮਦਦ ਕਰਨ 'ਚ ਸਾਰੀ ਦੁਨੀਆ 'ਚ। ਤੁਹਾਨੂੰ ਸ਼ਾਇਦ ਪਤਾ ਵੀ ਨਹੀਂ ਕਿ ਤੁਸ ਜਾਇਜ਼ ਮਾਇਰ ਮਿਸਟਰੀਜ਼ ਵਾਸਤੇ ਕਿੰਨੇ ਖਾਸ ਹੋ। ਤੁਹਾਡੀ ਕਦਰ ਕਰਦੇ ਹਾਂ ਸੋ ਕਿ ਆਪਣੇ ਦੋਸਤਾਂ ਕਨੇ ਭਾਗੀਦਾਰਾਂ ਦਾ ਸ਼ੁਕਰੀਆ ਵੀ ਕਰਦੇ ਜਿਨ੍ਹਾਂ ਕਰਕੇ ਦੁਨੀਆ 'ਚ ਸਭ ਕਰਨਾ ਮੁਮਕਿਨ ਹੋ ਸਕਿਆ। ਅਸ ਮਿਲੀ ਕੇ ਭੁੱਖਿਆਂ ਜੋ ਖਾਂਦੇ ਗਰੀਬਾਂ ਜੋ ਕੱਪੜੇ ਦਿੰਦੇ ਕਨੇ ਦੇਸ਼ਾਂ ਜੋ ਭਲੀ ਖਬਰਾਂ ਦੇ ਆਏ। ਕਿਰਪਾ ਕਰਕੇ ਅੱਜ ਹੀ jmmindia.org ਪਰ ਸਾਖੀ ਸੰਪਰਕ ਕਰਨ। ਪ੍ਰਾਰਥਨਾ ਦੇ ਨਿਵੇਦਨ ਵਾਸਤੇ ਜਾਇਜ਼ ਦੀ ਸਭਾਵਾਂ ਦਾ ਟਾਈਮ ਟੇਬਲ ਦੇਖਣੇ ਵਾਸਤੇ ਕਨੇ ਭਾਗੀਦਾਰ ਬਣਨੇ ਵਾਸਤੇ ਜੋ ਅਸ ਸਾਰੀ ਦੁਨੀਆ 'ਚ ਮਸੀਹ ਦਾ ਪਿਆਰ ਵੰਡੇ। ਹੁਣੇ ਦੇਖੇ ਪ੍ਰੋਗਰਾਮ ਦੇ ਪ੍ਰਯੋਜਕ ਹਨ ਜੋਇਸ ਮਾਇਰ ਮਿਨਿਸਟਰੀ ਦੇ ਮਿੱਤਰ ਤੇ ਭਾਗੀਦਾਰ।